ਅੱਲਾ ਨੇ ਹਜ਼ਰਤ ਆਦਮ ਅਲੈਹਿਸਲਾਮ ਤੇ ਹਜ਼ਰਤ ਅੱਵਾ ਨੂੰ ਦੁਨੀਆ ਅੰਦਰ ਭੇਜਿਆ ਅਤੇ ਉਹਨਾਂ ਤੋਂ ਔਲਾਦ ਪੈਦਾ ਹੋਈ। ਫਿਰ ਇਸ ਤੋਂ ਬਾਅਦ ਉਹਨਾਂ ਦੀ ਔਲਾਦ ਪੈਦਾ ਹੋਈ। ਇਸ ਤਰ੍ਹਾਂ ਹੀ ਪੂਰੀ ਧਰਤੀ ਉੱਪਰ ਹਜ਼ਰਤ ਆਦਮ ਅਲੈਹਿਸਲਾਮ ਦੀ ਔਲਾਦ ਫੈਲ ਗਈ। ਉਹਨਾਂ ਵਿੱਚੋਂ ਹਜ਼ਰਤ ਇਬਰਾਹੀਮ ਅਲੈਹਿਸਲਾਮ ਅਤੇ ਉਸ ਦੀ ਪਤਨੀ ਵੀ ਹੋਏ। ਹਜ਼ਰਤ ਇਬਰਾਹੀਮ ਅਲੈਹਿਸਲਾਮ ਬਹੁਤ ਬੁੱਢੇ ਹੋ ਚੁੱਕੇ ਸਨ ਅਤੇ ਉਹਨਾਂ ਦੇ ਕੋਈ ਔਲਾਦ ਨਹੀਂ ਸੀ। ਅੱਲਾ ਨੇ ਕਿਹਾ, ਮੈਂ ਤੈਨੂੰ ਸਾਰੀ ਧਰਤੀ ਉੱਪਰ ਮਸ਼ਹੂਰ ਕਰ ਦੇਵਾਂਗਾ ਅਤੇ ਤੈਨੂੰ ਬਹੁਤ ਸਾਰੀ ਔਲਾਦ ਦੇਵਾਂਗਾ। ਇਸ ਤੋਂ ਬਾਅਦ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੇ ਅੱਲਾ ਦੀਆਂ ਗੱਲਾਂ 'ਤੇ ਯਕੀਨ ਕੀਤਾ। ਫਿਰ ਅੱਲਾ ਨੇ ਹਜ਼ਰਤ ਇਬਰਾਹੀਮ ਅਲੈਹਿਸਲਾਮ ਨੂੰ ਨੇਕ ਮੰਨਿਆ ਤੇ ਉਹਨਾਂ ਨੂੰ ਇੱਕ ਪੁੱਤਰ ਦੇ ਦਿੱਤਾ। ਇਸ ਤੋਂ ਬਾਅਦ ਅੱਲਾ ਨੇ ਕਿਹਾ, ਮੈਂ ਤੈਨੂੰ ਇੰਨੀ ਔਲਾਦ ਦੇਵਾਂਗਾ ਤੇ ਤੇਰੀ ਔਲਾਦ ਵਿੱਚੋਂ ਇੱਕ ਇਨਸਾਨ ਕਰਕੇ ਪੂਰੀ ਦੁਨੀਆ ਦੇ ਕਬੀਲਿਆਂ ਨੂੰ ਅਸ਼ੀਰਵਾਦ ਦੇਵਾਂਗਾ। ਹਜ਼ਰਤ ਇਬਰਾਹੀਮ ਦੀ ਬਹੁਤ ਸਾਰੀ ਔਲਾਦ ਹੋਈ। ਫਿਰ ਉਹਨਾਂ ਦੀ ਔਲਾਦ ਇਸ ਤਰ੍ਹਾਂ ਵੱਧਦੀ ਧਰਤੀ ਉੱਪਰ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੇ ਮੰਨਣ ਵਾਲੇ ਹੋ ਗਏ। ਅੱਲਾਹ ਤਾਲਾ ਨੇ ਹਜ਼ਰਤ ਇਬਰਾਹੀਮ ਦੀ ਔਲਾਦ ਨੂੰ ਇੱਕ ਖੂਬਸੂਰਤ ਦੇਸ਼ ਦਿੱਤਾ। ਫਿਰ ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਅੱਲਾਹ ਤਾਲਾ ਨੇ ਕਈ ਬਾਦਸ਼ਾਹ ਅਤੇ ਕਈ ਸ਼ਾਸਕ ਪੈਦਾ ਕੀਤੇ, ਜਿਨ੍ਹਾਂ ਵਿੱਚੋਂ ਇੱਕ ਬਾਦਸ਼ਾਹ ਦਾ ਨਾਂ ਹਜ਼ਰਤ ਦਾਊਦ ਸੀ। ਦਾਊਦ ਹਜ਼ਰਤ ਇਬਰਾਹੀਮ ਦੀ ਔਲਾਦ ਉੱਪਰ ਬਾਦਸ਼ਾਹ ਬਣਿਆ ਅਤੇ ਇਸ ਤੋਂ ਕੁਝ ਸਮਾਂ ਬਾਅਦ ਹਜ਼ਰਤ ਦਾਊਦ ਨੂੰ ਇੱਕ ਪੈਗੰਬਰ ਮਿਲਿਆ, ਜਿਸ ਨੂੰ ਅੱਲਾ ਨੇ ਕਿਹਾ ਸੀ ਕਿ ਦਾਊਦ ਨੂੰ ਜਾ ਕੇ ਕਹਿ ਕਿ ਤੂੰ ਇੱਕ ਭੇਡਾਂ ਚਰਾਉਣ ਵਾਲਾ ਛੋਟਾ ਲੜਕਾ ਸੀ, ਪਰ ਮੈਂ ਤੈਨੂੰ ਬਾਦਸ਼ਾਹ ਬਣਾਇਆ ਅਤੇ ਇਹ ਵੀ ਕਿਹਾ ਕਿ ਹੁਣ ਮੈਂ ਤੇਰੀ ਔਲਾਦ ਵਿੱਚੋਂ ਅੱਗੇ ਬਾਦਸ਼ਾਹ ਬਣਾਵਾਂਗਾ। ਜੇ ਤੇਰੀ ਔਲਾਦ ਗਲਤੀਆਂ ਕਰੇਗੀ ਤਾਂ ਮੈਂ ਦੂਜੀਆਂ ਕੌਮਾਂ ਕੋਲੋਂ ਉਹਨਾਂ ਨੂੰ ਸਜ਼ਾ ਦਿਵਾਵਾਂਗਾ, ਪਰ ਮੇਰਾ ਪਿਆਰ ਅਟੁੱਟ ਹੈ, ਇਹ ਹਮੇਸ਼ਾ ਰਹੇਗਾ ਅਤੇ ਤੇਰਾ ਰਾਜ ਹਮੇਸ਼ਾ ਰਹੇਗਾ। ਇਸ ਤੋਂ ਬਾਅਦ ਦਾਊਦ ਨੇ ਅੱਲਾ ਦੀ ਤਾਰੀਫ ਕੀਤੀ, ਅੱਲਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, ਹੇ ਅੱਲਾ, ਤੂੰ ਸੱਚਾ ਹੈ ਤੇ ਤੇਰੇ ਸ਼ਬਦ ਸੱਚੇ ਹਨ। ਹਜ਼ਰਤ ਦਾਊਦ ਅਲੈਹਿਸਲਾਮ ਦੀ ਮੌਤ ਤੋਂ ਬਾਅਦ ਅੱਲਾ ਨੇ ਉਸ ਦੇ ਬੱਚਿਆਂ ਵਿੱਚੋਂ ਬਾਦਸ਼ਾਹ ਬਣਾਇਆ, ਜਿਸ ਤਰ੍ਹਾਂ ਅੱਲਾ ਨੇ ਵਾਅਦਾ ਕੀਤਾ ਸੀ। ਅਤੇ ਉਸੇ ਸਮੇਂ ਦੌਰਾਨ ਇੱਕ ਈਸਾਈਆ ਨਾਮ ਦੇ ਨਬੀ ਵੀ ਆਏ। ਈਸਾਈਆ ਨਬੀ ਨੇ ਉਹਨਾਂ ਲੋਕਾਂ ਅੱਗੇ ਅੱਲਾ ਦਾ ਸੁਨੇਹਾ ਪੇਸ਼ ਕੀਤਾ ਅਤੇ ਕਿਹਾ ਕਿ ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਜੋ ਅੱਲਾ ਦਾ ਸੇਵਕ ਆਵੇਗਾ, ਉਹ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਵੇਗਾ। ਉਹ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਸਰ ਕਰੇਗਾ ਜਿਵੇਂ ਇੱਕ ਲੇਲੇ ਨੂੰ ਕੁਰਬਾਨੀ ਲਈ ਲੈ ਕੇ ਜਾਇਆ ਜਾ ਰਿਹਾ ਹੋਵੇ, ਅਤੇ ਉਹ ਲੇਲਾ ਇਸ ਤਰ੍ਹਾਂ ਲੈ ਜਾਇਆ ਜਾ ਰਿਹਾ ਹੋਵੇ ਜਿੱਦਾਂ ਕਿ ਉਸ ਨੂੰ ਬਾਲ ਕੱਟਣ ਲਈ ਲੈ ਕੇ ਜਾਇਆ ਜਾ ਰਿਹਾ ਹੈ ਅਤੇ ਉਹ ਮੂੰਹੋਂ ਕੁਝ ਵੀ ਨਹੀਂ ਬੋਲਦਾ। ਇਸ ਤਰ੍ਹਾਂ ਉਹ ਅੱਲਾ ਦਾ ਸੇਵਕ, ਉਹ ਅੱਲਾ ਦਾ ਬੰਦਾ ਕਈ ਲੋਕਾਂ ਦੇ ਗੁਨਾਹਾਂ ਨੂੰ ਆਪਣੇ ਨਾਲ ਲੈ ਜਾਵੇਗਾ ਅਤੇ ਕਈ ਲੋਕਾਂ ਨੂੰ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਵੇਗਾ। ਇਸ ਤੋਂ ਬਾਅਦ ਉੱਥੇ ਹੋਰ ਬਾਦਸ਼ਾਹ ਹੋਏ, ਪਰ ਉਹ ਬਾਦਸ਼ਾਹ ਬੁਰੇ ਕੰਮਾਂ ਵਿੱਚ ਫਸ ਗਏ ਅਤੇ ਅੱਲਾ ਤੋਂ ਨਹੀਂ ਡਰਦੇ ਸਨ, ਅਤੇ ਉੱਥੇ ਦੇ ਲੋਕ, ਉਹਨਾਂ ਨੂੰ ਮੰਨਣ ਵਾਲੇ ਲੋਕ ਵੀ ਹਰ ਵੇਲੇ ਗੁਨਾਹ ਕਰਦੇ ਸਨ। ਅੱਲਾ ਨੂੰ ਮੰਨਣ ਵਾਲੇ ਮੁਲਕਾਂ ਵਿੱਚੋਂ ਇੱਕ ਵਾਰ ਇੱਕ ਮੁਲਕ ਦੇ ਬਾਦਸ਼ਾਹ ਨੇ ਅੱਲਾ ਨੂੰ ਮੰਨਣ ਵਾਲੇ ਉੱਪਰ ਆਪਣੀ ਸੈਨਾ ਲੈ ਕੇ ਹਮਲਾ ਕੀਤਾ। ਉੱਥੇ ਦੇ ਲੋਕਾਂ ਦਾ ਸਾਰਾ ਸਾਮਾਨ, ਸਾਰਾ ਖਜ਼ਾਨਾ ਲੁੱਟ ਲਿਆ ਅਤੇ ਉੱਥੇ ਦੇ ਕੁਝ ਲੋਕਾਂ ਨੂੰ ਕੈਦੀ ਬਣਾ ਕੇ ਆਪਣੇ ਨਾਲ ਲੈ ਗਿਆ। ਉਹਨਾਂ ਲੋਕਾਂ ਵਿੱਚੋਂ ਇੱਕ ਆਦਮੀ ਸੀ ਜਿਸ ਦਾ ਨਾਂ ਦਾਨੀਅਲ ਸੀ। ਆਪਣੇ ਮੁਲਕ ਲੈ ਕੇ ਜਾਣ ਤੋਂ ਬਾਅਦ ਦਾਨੀਅਲ ਨੇ ਇੱਕ ਸੁਪਨਾ ਵੇਖਿਆ ਕਿ ਅੱਲਾ ਦਾ ਤਖਤ ਲੱਗਿਆ ਹੋਇਆ ਹੈ। ਉਸ ਤਖਤ ਦੇ ਆਲੇ ਦੁਆਲੇ ਬਹੁਤ ਸਾਰੇ ਫਰਿਸ਼ਤੇ ਖੜੇ ਹਨ। ਇਸ ਤੋਂ ਬਾਅਦ ਹਜ਼ਰਤ ਆਦਮ ਦੀ ਔਲਾਦ ਵਰਗਾ ਇੱਕ ਇਨਸਾਨ ਅਸਮਾਨ ਵਿੱਚੋਂ ਬੱਦਲਾਂ ਉੱਤੇ ਸਵਾਰ ਆ ਰਿਹਾ ਸੀ। ਫਿਰ ਅੱਲਾ ਨੇ ਉਸ ਨੂੰ ਸਾਰੇ ਅਧਿਕਾਰ ਦੇ ਦਿੱਤੇ ਅਤੇ ਹਰ ਭਾਸ਼ਾ ਅਤੇ ਹਰ ਕੌਮ ਦੇ ਲੋਕ ਉਸ ਦੇ ਅਧੀਨ ਹੋਣਗੇ। ਉਸ ਨੂੰ ਹਰ ਕੌਮ ਦੇ ਲੋਕਾਂ ਉੱਪਰ ਅਧਿਕਾਰ ਅਤੇ ਉਸ ਦਾ ਰਾਜ ਹੋਵੇਗਾ। ਉਸ ਦੀ ਰਿਆਸਤ ਅੰਤ ਤੱਕ ਰਹੇਗੀ, ਉਸ ਦਾ ਰਾਜ ਕਦੇ ਖਤਮ ਨਹੀਂ ਹੋਵੇਗਾ। ਇਸ ਤੋਂ ਕੁਝ ਸਾਲ ਬਾਅਦ ਅੱਲਾ ਨੇ ਹਜ਼ਰਤ ਇਬਰਾਹੀਮ ਦੀ ਔਲਾਦ ਨੂੰ ਆਜ਼ਾਦ ਕਰਵਾ ਦਿੱਤਾ ਅਤੇ ਉਹ ਆਪਣੇ ਮੁਲਕ ਵਿੱਚ ਵਾਪਸ ਚਲੇ ਗਏ। ਆਪਣੇ ਮੁਲਕ ਵਿੱਚ ਉਹ ਲੋਕ ਇੰਤਜ਼ਾਰ ਕਰਨ ਲੱਗੇ ਅਤੇ ਸੋਚਣ ਲੱਗੇ ਕਿ ਕਦੋਂ ਉਹ ਬਾਦਸ਼ਾਹ ਆਵੇਗਾ ਜਿਸ ਬਾਦਸ਼ਾਹ ਬਾਰੇ ਹਜ਼ਰਤ ਦਾਨੀਅਲ ਨੇ ਲਿਖਿਆ ਸੀ, ਅਤੇ ਕਦੋਂ ਉਹ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਆਵੇਗਾ ਜਿਸ ਬਾਰੇ ਅੱਲਾ ਨੇ ਸਾਨੂੰ ਦੱਸਿਆ ਸੀ। ਹਜ਼ਰਤ ਈਸਾ ਦੀ ਤਬਲੀਗ ਤੋਂ ਪਹਿਲਾਂ ਅੱਲਾਹ ਤਾਲਾ ਨੇ ਇੱਕ ਬੰਦਾ ਭੇਜਿਆ ਜਿਸ ਦਾ ਨਾਂ ਹਜ਼ਰਤ ਯਾਹਿਆ ਸੀ। ਹਜ਼ਰਤ ਯਾਹਿਆ ਲੋਕਾਂ ਵਿੱਚ ਤਬਲੀਗ ਕਰਦੇ ਸਨ ਕਿ ਤੁਸੀਂ ਲੋਕ ਅੱਲਾ ਤੋਂ ਆਪਣੇ ਗੁਨਾਹਾਂ ਦੀ ਤੌਬਾ ਕਰੋ, ਕਿਉਂ ਜੋ ਅੱਲਾ ਦਾ ਬਾਦਸ਼ਾਹ ਨਜ਼ਦੀਕ ਹੈ। ਹਜ਼ਰਤ ਯਾਹਿਆ ਲੋਕਾਂ ਨੂੰ ਪਾਕ ਗੁਸਲ ਦਿੰਦੇ ਸਨ ਜੋ ਲੋਕ ਗੁਨਾਹਾਂ ਦੀ ਤੌਬਾ ਕਰ ਰਹੇ ਸਨ। ਉਸ ਭੀੜ ਵਿੱਚੋਂ ਕੁਝ ਲੋਕਾਂ ਨੇ ਕਿਹਾ ਕਿ ਇਹ ਉਹੀ ਬਾਦਸ਼ਾਹ ਹੈ ਜਿਸ ਬਾਰੇ ਅੱਲਾਹ ਤਾਲਾ ਨੇ ਸਾਨੂੰ ਦੱਸਿਆ ਹੈ। ਇਹੋ ਹੀ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਨਬੀ ਹੈ ਜਿਸ ਬਾਰੇ ਅੱਲਾਹ ਤਾਲਾ ਨੇ ਸਾਨੂੰ ਦੱਸਿਆ ਹੈ। ਪਰ ਹਜ਼ਰਤ ਯਾਹਿਆ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਉਹ ਨਬੀ ਨਹੀਂ ਹਾਂ, ਉਹ ਤਾਂ ਮੇਰੇ ਬਾਅਦ ਵਿੱਚ ਆਉਣ ਵਾਲਾ ਹੈ। ਮੈਂ ਤਾਂ ਪਾਣੀ ਨਾਲ ਗੁਸਲ ਦਿੰਦਾ ਹਾਂ, ਪਰ ਉਹ ਅੱਲਾਹ ਤਾਲਾ ਦੀ ਪਾਕ ਰੂਹ ਦੇ ਨਾਲ
ਅੱਗ ਨਾਲ ਗੁਸਲ ਦੇਵੇਗਾ। ਉਹ ਇੰਨਾ ਪਾਕ ਹੈ ਕਿ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਕਾਬਿਲ ਨਹੀਂ। ਹਜ਼ਰਤ ਯਾਹਿਆ ਇੱਕ ਦਿਨ ਦਰਿਆ ਦੇ ਕਿਨਾਰੇ ਉੱਤੇ ਕੁਝ ਲੋਕਾਂ ਨੂੰ ਗੁਸਲ ਦੇ ਰਹੇ ਸਨ ਕਿ ਹਜ਼ਰਤ ਈਸਾ ਅਲੈਹਿਸਲਾਮ ਉੱਥੇ ਆ ਗਏ। ਉਹਨਾਂ ਨੇ ਹਜ਼ਰਤ ਯਾਹਿਆ ਨੂੰ ਕਿਹਾ ਕਿ ਤੁਸੀਂ ਮੈਨੂੰ ਵੀ ਪਾਕ ਗੁਸਲ ਦਿਓ। ਹਜ਼ਰਤ ਯਾਹਿਆ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਪਾਕ ਗੁਸਲ ਦਿੱਤਾ ਤੇ ਅਸਮਾਨ ਵਿੱਚੋਂ ਇੱਕ ਘੁੱਗੀ ਦੀ ਸ਼ਕਲ ਵਿੱਚ ਪਾਕ ਰੂਹ ਹਜ਼ਰਤ ਈਸਾ ਅਲੈਹਿਸਲਾਮ ਦੇ ਮੋਢੇ ਉੱਪਰ ਆ ਕੇ ਬੈਠ ਗਈ। ਹਜ਼ਰਤ ਈਸਾ ਦੇ ਬਾਰੇ ਅਸਮਾਨ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਹੈ ਜਿਸ ਕੋਲੋਂ ਮੈਂ ਬਹੁਤ ਖੁਸ਼ ਹਾਂ। ਇੱਕ ਦਿਨ ਹਜ਼ਰਤ ਈਸਾ ਅਲੈਹਿਸਲਾਮ ਇੱਕ ਝੀਲ ਦੇ ਕੋਲ ਇੱਕ ਘਰ ਦੇ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ। ਲੋਕ ਦੂਰੋਂ ਦੂਰੋਂ ਉਹਨਾਂ ਦੀ ਸਿੱਖਿਆ ਸੁਣਨ ਲਈ ਉੱਥੇ ਆਏ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਧਾਰਮਿਕ ਆਗੂ ਵੀ ਸਨ। ਬਹੁਤ ਹੀ ਜਲਦੀ ਉਹ ਸਿੱਖਿਆ ਦੇਣ ਵਾਲੀ ਜਗ੍ਹਾ ਜਿੱਥੇ ਹਜ਼ਰਤ ਈਸਾ ਧਰਮ ਦਾ ਪ੍ਰਚਾਰ ਕਰ ਰਹੇ ਸਨ, ਉਹ ਜਗ੍ਹਾ ਪੂਰੀ ਤਰ੍ਹਾਂ ਭਰ ਗਈ। ਉਹ ਕਮਰਾ ਪੂਰੀ ਤਰ੍ਹਾਂ ਭਰ ਗਿਆ, ਇੱਥੋਂ ਤੱਕ ਕਿ ਉਸ ਦੇ ਬਾਹਰ ਵੀ ਕੋਈ ਖਾਲੀ ਜਗ੍ਹਾ ਨਾ ਰਹੀ। ਇਸ ਤੋਂ ਬਾਅਦ 4 ਲੋਕ ਇੱਕ ਅਪਾਹਜ ਇਨਸਾਨ ਨੂੰ ਲੈ ਕੇ ਉੱਥੇ ਆਏ, ਪਰ ਉਹ ਹਜ਼ਰਤ ਈਸਾ ਤੱਕ ਨਾ ਪੁੱਜ ਸਕੇ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ। ਇਸ ਲਈ ਉਹਨਾਂ ਨੇ ਛੱਤ ਵਿੱਚ ਇੱਕ ਸੁਰਾਖ ਕੀਤਾ ਜੋ ਬਿਲਕੁਲ ਹਜ਼ਰਤ ਈਸਾ ਦੇ ਸਿਰ ਉੱਪਰ ਸੀ। ਫਿਰ ਉਹਨਾਂ ਨੇ ਉਸ ਅਪਾਹਜ ਆਦਮੀ ਨੂੰ ਉਸ ਦੀ ਚਟਾਈ ਸਮੇਤ ਹੇਠਾਂ ਕਰ ਦਿੱਤਾ। ਹਜ਼ਰਤ ਈਸਾ ਨੇ ਉਸ ਦਾ ਵਿਸ਼ਵਾਸ ਵੇਖਿਆ ਅਤੇ ਉਸ ਅਪਾਹਜ ਇਨਸਾਨ ਨੂੰ ਕਿਹਾ ਕਿ ਮੇਰੇ ਬੱਚੇ, ਤੁਹਾਡੇ ਸਾਰੇ ਗੁਨਾਹ ਮਾਫ ਹੋ ਗਏ ਹਨ। ਜੋ ਧਾਰਮਿਕ ਆਗੂ ਉੱਥੇ ਬੈਠੇ ਸਨ ਉਹ ਆਪਸ ਵਿੱਚ ਸੋਚਣ ਲੱਗੇ ਕਿ ਇਹ ਕੌਣ ਹੈ, ਇਹ ਤਾਂ ਕੁਫਰ ਹੈ। ਅੱਲਾਹ ਤੋਂ ਇਲਾਵਾ ਹੋਰ ਕੌਣ ਗੁਨਾਹ ਮਾਫ ਕਰ ਸਕਦਾ ਹੈ। ਹਜ਼ਰਤ ਈਸਾ ਸਮਝ ਗਏ ਸਨ ਕਿ ਉਹ ਕੀ ਸੋਚ ਰਹੇ ਹਨ। ਇਸ ਲਈ ਉਹਨਾਂ ਨੇ ਕਿਹਾ, ਤੁਸੀਂ ਦੱਸੋ ਕਿ ਇਸ ਇਨਸਾਨ ਨੂੰ ਇਹ ਕਹਿਣਾ ਆਸਾਨ ਹੈ ਕਿ ਤੇਰੇ ਗੁਨਾਹ ਮਾਫ ਹੋ ਗਏ ਹਨ, ਜਾਂ ਇਹ ਕਿ ਉੱਠ ਖੜਾ ਹੋ, ਆਪਣੀ ਚਟਾਈ ਚੁੱਕ ਕੇ ਘਰ ਚਲਾ ਜਾ। ਮੈਂ ਤੁਹਾਨੂੰ ਸਬੂਤ ਦੇ ਸਕਦਾ ਹਾਂ ਕਿ ਮੇਰੇ ਕੋਲ ਗੁਨਾਹਾਂ ਨੂੰ ਮਾਫ ਕਰਨ ਦਾ ਅਧਿਕਾਰ ਹੈ। ਇਸ ਲਈ ਹਜ਼ਰਤ ਈਸਾ ਨੇ ਉਸ ਅਪਾਹਜ ਇਨਸਾਨ ਨੂੰ ਕਿਹਾ, ਉੱਠੋ, ਖੜੇ ਹੋਵੋ ਅਤੇ ਆਪਣੇ ਘਰ ਚਲੇ ਜਾਵੋ। ਉਹ ਅਪਾਹਜ ਆਦਮੀ ਉੱਠਿਆ ਅਤੇ ਕੁੱਦਾ ਹੋਇਆ ਆਪਣੀ ਚਟਾਈ ਇਕੱਠੀ ਕਰਕੇ ਹੈਰਾਨ ਹੋਈ ਭੀੜ ਵਿੱਚੋਂ ਲੰਘ ਗਿਆ। ਲੋਕ ਹੈਰਾਨ ਹੋ ਕੇ ਉਸ ਵੱਲ ਵੇਖ ਰਹੇ ਸਨ ਅਤੇ ਅੱਲਾ ਦੀ ਪ੍ਰਸ਼ੰਸਾ ਕਰ ਰਹੇ ਸਨ ਕਿ ਉਹਨਾਂ ਨੇ ਪਹਿਲਾਂ ਅਜਿਹਾ ਨਹੀਂ ਸੀ ਵੇਖਿਆ।